ਜਿਹੜੇ 13 ਦੇ 13 ਮੈਂਬਰ ਤਰਵੀਤ ਲੈ ਕੇ ਗਏ ਨੇ ਡਿਮਾਂਡ ਕਿ ਛੇਕ ਦਿਓ। ਉਹਨਾਂ ਨੂੰ ਲੱਗਦਾ ਕਿ ਭਾਈ ਨਰੈਣ ਸਿੰਘ ਚੌੜਾ ਦਾ ਗੁਨਾਹ ਇੰਨਾ ਵੱਡਾ ਹੈ ਕਿ ਪੰਥ ਨੂੰ ਛੇਕ ਦੇਣਾ ਚਾਹੀਦਾ। ਸਾਡਾ ਉਹਨਾਂ 13 ਨੂੰ ਓਪਨ ਚੈਲੰਜ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਅਤੇ 13 ਹੋਰ ਮੈਂਬਰਾਂ ਵੱਲੋਂ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੇ ਪਾਏ ਮਤੇ ਤੋਂ ਬਾਅਦ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੌਰਾਨ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਨੇ ਕਮੇਟੀ ਪ੍ਰਧਾਨ ਧਾਮੀ ਅਤੇ 13 ਹੋਰ ਮੈਂਬਰਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਆਪਣੇ ਇਸ ਫੈਸਲੇ ਨੂੰ ਸਿੱਧ ਕਰਕੇ ਦਿਖਾਉਣ ਕਿ ਭਾਈ ਚੌੜਾ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ। ਜਿਹੜਾ ਪ੍ਰੋਗਰਾਮ ਕੱਲ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਨੇ ਮਤਾ ਪਾ ਕੇ ਜਥੇਦਾਰ ਸਾਹਿਬ ਨੂੰ ਸੌਂਪਤਾ ਜੀ ਛੇਕ ਦਿਓ। ਅਸੀਂ ਇਹ ਵੀ ਇੱਥੇ ਇੱਕ ਖੁੱਲੀ ਗੱਲ ਕਹਿੰਦੇ ਆ, ਆਪਣੇ ਵੱਲੋਂ ਅਸੀਂ ਕਹਿੰਦੇ ਆ ਵੀ ਜਿਹੜੇ 13 ਦੇ 13 ਮੈਂਬਰ ਤਰਵੀਤ ਲੈ ਕੇ ਗਏ ਨੇ ਡਿਮਾਂਡ ਕਿ ਛੇਕ ਦਿਓ। ਉਹਨਾਂ ਨੂੰ ਲੱਗਦਾ ਕਿ ਭਾਈ ਨਰੈਣ ਸਿੰਘ ਚੌੜਾ ਦਾ ਗੁਨਾਹ ਇੰਨਾ ਵੱਡਾ ਹੈ ਕਿ ਪੰਥ ਨੂੰ ਛੇਕ ਦੇਣਾ ਚਾਹੀਦਾ। ਸਾਡਾ ਉਹਨਾਂ 13 ਨੂੰ ਓਪਨ ਚੈਲੰਜ ਹੈ। ਤੁਸੀਂ ਕਿਤੇ ਵੀ ਟੱਕਰ ਕੇ ਕਿਤੇ ਵੀ ਬਹਿ ਕੇ ਇੱਕ ਸੱਭਿਅਕ ਤਰੀਕੇ ਦੇ ਨਾਲ ਬਹਿ ਕੇ ਦਲੀਲ ਦੇ ਨਾਲ ਗੱਲ ਕਰ ਲਿਓ। ਅਸੀਂ ਰੈਡੀ ਆ। ਜਿਸ ਬੰਦੇ ਦੇ ਮਗਰ ਤੁਸੀਂ ਖਲੋਤੇ ਹੋ ਉਹ ਦੁਗਣੀਆਂ ਤਿਗਣੀਆਂ ਕਿ 100 ਗੁਣਾ ਵੱਧ ਦਲੀਲਾਂ ਦੇ ਦਾਂਗੇ। ਜਿੱਥੇ ਸੁਖਬੀਰ ਸਿੰਘ ਬਾਦਲ ਤੇ ਉਹਦੀ ਪਾਰਟੀ ਛੇਕੀ ਜਾਣੀ ਚਾਹੀਦੀ ਬਜਾਏ ਭਾਈ ਨਰੈਣ ਸਿੰਘ ਚੌੜਾ। ਉਹਨਾਂ ਕਿਹਾ ਕਿ ਜਿਸ ਸੁਖਬੀਰ ਬਾਦਲ ਦੀ ਹਿਮਾਇਤ ਵਿੱਚ ਇਹ ਮਤਾ ਪਾਇਆ ਗਿਆ ਹੈ, ਇਸ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲੇ ਸੋਧਾ ਸਾਧ ਨੂੰ ਮੁਆਫੀ ਦਿਵਾਈ ਸੀ। ਸਿੱਖ ਨੌਜਵਾਨਾਂ ਨੂੰ ਕਤਲੇਆਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵੱਡੇ ਅਹੁਦੇ ਦਿੱਤੇ ਸਨ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੀ ਤੁਸੀਂ ਹਿਮਾਇਤ ਕਰ ਰਹੇ ਹੋ, ਜਿਸ ਨੇ ਇਹ ਸਭ ਕੀਤਾ ਤੇ ਸਾਰੀ ਉਮਰ ਕੌਮ ਲਈ ਸੰਘਰਸ਼ ਕਰਨ ਵਾਲੇ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਰ ਰਹੇ ਹੋ। ਵਾਟ ਇਜ਼ ਸਪੈਸ਼ਲ ਇਨ ਸੁਖਬੀਰ ਵੀ ਬਾਕੀ ਸਾਰੀਆਂ ਘਟਨਾਵਾਂ ਦੇ ਨਾਲੋਂ ਸੁਖਬੀਰ ਚ ਵੱਖਰਾ ਕੀ ਆ ਜਿਹੜਾ ਧਾਮੀ ਸਾਹਿਬ ਇਹ ਕਹਿਣ ਲੱਗ ਪਏ ਵੀ ਇਹਦੇ ਤੇ ਹਮਲਾ ਕਰਨ ਵਾਲਿਆਂ ਨੂੰ ਛੇਕ ਦਿਓ। ਵੱਖਰਾ ਸਿਰਫ ਇੰਨਾ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਸੌਦਾ ਦੇ ਸਾਧ ਨੂੰ ਮਾਫੀ ਦਵਾਈ। ਇਹ ਸਪੈਸ਼ਲ ਹੈ ਸੁਖਬੀਰ। ਸਪੈਸ਼ਲ ਇਹ ਆ ਕਿ ਇਹਨੇ ਉਹਨਾਂ ਲੋਕਾਂ ਨੂੰ ਡੀਜੀਪੀ ਬਣਾਇਆ ਜਿਨ੍ਹਾਂ ਨੇ ਸਿੱਖਾਂ ਦੇ ਜਾਂ ਮਾਸੂਮਾਂ ਦੇ ਖੂਨ ਦੀ ਹੋਲੀ ਸ਼ਰੇਆਮ ਪੰਜਾਬ ਦੀ ਧਰਤੀ ਤੇ ਖੇਡੀ। ਇਹ ਸਪੈਸ਼ਲ ਹੈ ਉਹਦੇ 'ਚ। ਤੇ ਜੇ ਇਸੇ ਸਪੈਸ਼ਲਿਟੀ ਦੇ ਲਈ ਧਾਮੀ ਸਾਹਿਬ ਉਧਰ ਨੂੰ ਝੁਕ ਰਹੇ ਨੇ ਤੇ ਕੁਝ ਵੱਖਰਾ ਕਰਨ ਜਾ ਰਹੇ ਨੇ ਤੇ ਫਿਰ ਧਾਮੀ ਸਾਹਿਬ ਨੂੰ ਇੱਕ ਵਾਰੀ ਸੋਚਣਾ ਚਾਹੀਦਾ। ਉਹਨਾਂ ਇਸ ਮੌਕੇ ਭਾਈ ਚੌੜਾ ਦੀ ਪੱਗ ਲਾਉਣ ਵਾਲੇ ਅਕਾਲੀ ਆਗੂ ਬਾਰੇ ਬੋਲਦਿਆਂ ਕਿਹਾ ਕਿ ਕੱਲ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਆਪਣੀ ਕਾਨਫਰੰਸ ਦੌਰਾਨ ਇਸ ਮਸਲੇ ਤੇ ਬੜੇ ਅਜੀਬ ਢੰਗ ਨਾਲ ਪ੍ਰਤੀਕਿਰਿਆ ਦਿੱਤੀ ਸੀ। ਧਾਮੀ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਅਜਿਹੀਆਂ ਨਿੱਕੀਆਂ ਘਟਨਾਵਾਂ ਹੋ ਜਾਂਦੀਆਂ ਹਨ। ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਸਿੱਖ ਦੀ ਪੱਗ ਲਾਉਣ ਦਾ ਮਾਮਲਾ ਨਿੱਕਾ ਨਹੀਂ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਜਿਹੀ ਬੇਅਦਬੀ ਕਰਨ ਵਾਲੇ ਨੂੰ ਮਾਫ ਕਰ ਸਕਦੇ ਹਨ ਪਰ ਪੰਥ ਨਹੀਂ ਕਰ ਸਕਦਾ। ਪੱਗ ਲਾਉਣ ਵਾਲਾ ਅਕਾਲੀ ਆਗੂ ਪ੍ਰਸ਼ਾਸਨ ਦੀ ਸਿਕਿਉਰਿਟੀ ਵਿੱਚ ਰਹੇ ਪਰ ਪੰਥ ਨੂੰ ਜਦੋਂ ਮੌਕਾ ਮਿਲੇਗਾ ਪੱਗ ਦੀ ਬੇਅਦਬੀ ਦਾ ਬਦਲਾ ਜ਼ਰੂਰ ਲਿਆ ਜਾਵੇਗਾ। ਇੱਕ ਹੋਰ ਘਟਨਾ ਜਿਹੜੀ ਵਾਪਰੀ ਜਿਹਦੇ ਬਾਰੇ ਕੱਲ ਧਾਮੀ ਸਾਹਿਬ ਨੇ ਬੜੇ ਅਜੀਬ ਜਿਹੇ ਤਰੀਕੇ ਦੇ ਨਾਲ ਉਹਨੂੰ ਵੀ ਸ਼ੋਅ ਕੀਤਾ, ਉਹ ਸੀ ਭਾਈ ਨਰੈਣ ਸਿੰਘ ਦੀ ਪੱਗ ਲਾਉਣ ਦਾ ਮਸਲਾ। ਵੀਡੀਓਗ੍ਰਾਫੀ ਹੋਈ ਸਾਰਿਆਂ ਦੇ ਸਾਹਮਣੇ। ਉਸ ਬੰਦੇ ਨੇ ਝਾੜ ਕੇ ਪੱਗ ਲਾਈ। ਅਕਾਲੀ ਦਲ ਦੇ ਪਹਿਲੇ ਬਿਆਨ ਤੋਂ ਲੈ ਕੇ ਕੱਲ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੱਕ ਸਾਰਿਆਂ ਨੇ ਇੱਕੋ ਲੈਣ ਆਏ ਜੀ ਜਦੋਂ ਵੱਡੀ ਘਟਨਾ ਵਾਪਰ ਰਹੀ ਹੋਵੇ ਤੇ ਇਹੋ ਜਿਹੀ ਵਿੱਚ ਨਿੱਕੀਆਂ ਚੀਜ਼ਾਂ ਹੋਈਆਂ। ਪੱਗ ਲਾਉਣ ਕੋਈ ਨਿੱਕੀ ਚੀਜ਼ ਹੈ ਜਾਣ ਬੁੱਝ। ਮਤਲਬ ਮੈਂ ਫੇਰ ਕਹਿ ਰਿਹਾ ਵੀ ਇੱਕ ਦਾਗੀ ਬੰਦੇ ਤੇ ਚੱਲੀ ਗੋਲੀ ਇਹਨਾਂ ਨੂੰ ਵੱਡੀ ਲੱਗਦੀ ਹੈ ਤੇ ਇੱਕ ਦ੍ਰਿੜ ਇਮਾਨਦਾਰ ਸੱਚੇ ਸੁੱਚੇ ਸਿੱਖ ਦੀ ਜਾਣ ਬੁੱਝ ਕੇ ਪੱਗ ਲਾ ਦੇਣੀ ਇਹਨਾਂ ਨੂੰ ਛੋਟੀ ਘਟਨਾ ਲੱਗਦੀ। ਇਹ ਤਾਂ ਜੇਬ ਲੰਬੀ ਵਾਲਾ ਬਿਆਨ ਹੋ ਗਿਆ। ਇਹ ਵੇਖੋ ਤੁਸੀਂ ਮਤਲਬ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿਲਦੀ ਵਾਲਾ ਕੰਮ ਇਹਨਾਂ ਨੇ ਕੀਤਾ ਹੈ ਪ੍ਰਧਾਨ ਸਾਹਿਬ ਨੇ ਵੀ ਵੱਡੀ ਘਟਨਾ ਦੇ ਵਿੱਚ ਨਿੱਕੀ ਘਟਨਾ ਵਾਪਰ ਗਈ। ਇਹ ਕਿਹੜੀ ਨਿੱਕੀ ਘਟਨਾ ਹੈ? ਔਰ ਫਿਰ ਉਹ ਬੰਦਾ ਜਿਹਨੇ ਪੱਗ ਲਾਈ ਉਹਦੀਆਂ ਅਖਬਾਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਸਿਕਿਉਰਿਟੀ ਵਧਾ ਦਿੱਤੀ ਗਈ। ਔਰ ਉਸ ਬੰਦੇ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਹੁਣ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀ ਨਾ ਵੀ ਸ਼ਿਵ ਸੈਨਿਕ ਚਾਰਕ ਭੈੜੇ ਜਿਹੇ ਬਿਆਨ ਦਿੰਦੇ ਤੇ ਨਾਲ 2-4 ਪੁਲਿਸ ਵਾਲੇ ਲੱਗ ਜਾਂਦੇ ਹੁੰਦੇ ਸੀ। ਹੁਣ ਬਸ ਤੇਰੇ ਸਿਰ ਤੇ ਪਾ ਗਈ ਆ ਕੈਟਾਗਰੀ ਤੂੰ ਵੀ ਉਸੇ ਦੀ। ਸਿਕਿਉਰਿਟੀ ਲੈ, ਮਾਣ ਨਜ਼ਾਰੇ ਲੈ, ਪਰ ਆਪਣੇ ਆਪ ਨੂੰ ਕੈਟਾਗਰੀ ਹੁਣ ਉਸੇ 'ਚ ਗਿਣੀ ਵੀ ਜਿੱਦਾਂ ਤੂੰ ਜਦ ਪਿਛਲੇ ਸਮਿਆਂ ਦੇ ਸ਼ਿਵ ਸੈਨਿਕ ਕਰਦੇ ਸੀ ਨਾ ਕਿ ਸਿੱਖਾਂ ਖਿਲਾਫ 4 ਗੱਲਾਂ ਬੋਲੀਆਂ ਤੇ ਸਿਕਿਉਰਿਟੀ ਦੀ ਆਡਿਟ ਤੁਰੇ ਫਿਰਨਾ। ਹੁਣ ਜਿੰਨਾ ਚਿਰ ਤੇਰੇ ਕੋਲ ਸਿਕਿਉਰਿਟੀ ਦੀ ਆਡਿਟ ਤੁਰਿਆ ਜਾਂਦਾ ਤੁਰਿਆ ਫਿਰ, ਪਰ ਜਿੱਦਣ ਪੰਥ ਨੂੰ ਮੌਕਾ ਮਿਲੇਗਾ ਇਸ ਪੱਗ ਲਾਈ ਦਾ ਇਨਸਾਫ ਹੋਏਗਾ ਔਰ ਇਹ ਅਸੀਂ ਕਰਾਂਗੇ। ਔਰ ਪੰਥ ਇਹੋ ਜਿਹੀਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਮਾਫ ਨਹੀਂ ਕਰਨ ਲੱਗਾ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਰਤੀਆਂ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜਿਹੜਾ ਅੱਜ ਸ਼੍ਰੀ ਹਰਗੋਬਿੰਦਪੁਰ ਉੱਥੇ ਸੀਗੇ
ਹਿੱਸਾ ਹਾਂ ਉੱਥੇ ਸੀਗੇ ਤੇ ਕੋਈ ਬੰਦਾ ਆਇਆ ਔਰ ਉਹ ਦਰਬਾਰ ਚ ਆ ਕੇ ਜਿਹੜੀਆਂ ਪੁਰਾਣੀ ਪੀੜ੍ਹੀ ਸੀ ਗੁਰੂ ਮਹਾਰਾਜ ਤੇ ਉਹਨਾਂ ਨੂੰ ਗਾਲਾਂ ਦੇਣ ਲੱਗ ਪਿਆ ਔਰ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਵੀ ਇਹਨੂੰ ਸਜ਼ਾ ਦਿੱਤੀ ਜਾਵੇ ਤੇ ਸਿੱਖਾਂ ਨੇ ਉੱਥੇ ਹੀ ਗੁਰੂ ਸਾਹਿਬ ਦੇ ਸਾਹਮਣੇ ਸਿਰ 'ਚ ਛਤਰ ਮਾਰ ਮਾਰ ਕੇ ਮਾਰਿਆ। ਇਹ ਮੈਂ ਸਿਰਫ ਤਾਂ ਗਣਾਈ ਵੀ ਜਦੋਂ ਗੁਰੂ ਦਾ ਮਸਲਾ ਵਾ ਤੇ ਸੁਖਬੀਰ ਨੇ ਜਿਹੜੇ ਗੁਨਾਹ ਕਬੂਲੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨੇ ਉਹਨਾਂ ਨੂੰ ਆਮ ਨਾ ਕਰੋ। ਇਹ ਨਹੀਂ ਆ ਵੀ ਵਰਸ਼ਾ ਫੜ ਕੇ ਸੇਵਾਦਾਰ ਬੈਠਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਵਾਲਿਆਂ ਦੇ ਨਾਲ ਭਾਗੀਦਾਰੀ ਨਿਭਾਉਣ ਵਾਲਾ ਬੰਦਾ ਉੱਥੇ ਬੈਠਾ ਹੈ। ਤੇ ਤੁਸੀਂ ਕੀ ਸਮਝਦੇ ਹੋ ਜਦੋਂ ਉਹਦੇ ਬੰਦੇ ਦੇ ਸਿਰ 'ਚ ਛਿੱਤਰ ਵੱਜ ਰਹੇ ਹੋਣਗੇ ਤੇ ਉਹ ਨਾ ਕਹਿੰਦਾ ਹੋਊਗਾ ਮਾਫ ਕਰ ਦਿਓ, ਪਰ ਸਿੱਖਾਂ ਨੇ ਕੀਤਾ ਨਹੀਂ, ਨਾ ਗੁਰੂ ਨੇ ਕਿਹਾ ਮਾਫ ਕਰ ਦਿਓ। ਇਹ ਸਿੱਖ ਹਿਸਟਰੀ ਹੈ ਸਾਡੀ। ਖੈਰ ਫਿਰ ਉਹ ਸਾਰੀ ਗੱਲ ਆ ਰਹੀ। ਇੱਕ ਗੱਲ ਮੈਂ ਇਹਨਾਂ ਦੀ ਗੱਲ ਦੇ ਵਿੱਚ ਸਿਰਫ ਐਡ ਕਰਦਾ ਜਿਹੜੀ ਇਹਨਾਂ ਕਹੀ ਵੀ ਵਾਟ ਇਜ਼ ਸਪੈਸ਼ਲ ਇਨ ਸੁਖਬੀਰ, ਵੀ ਬਾਕੀ ਸਾਰੀਆਂ ਘਟਨਾਵਾਂ ਦੇ ਨਾਲੋਂ ਸੁਖਬੀਰ 'ਚ ਵੱਖਰਾ ਕੀ ਆ ਜਿਹੜਾ ਧਾਮੀ ਸਾਹਿਬ ਇਹ ਕਹਿਣ ਲੱਗ ਪਏ ਵੀ ਇਹਦੇ ਤੇ ਹਮਲਾ ਕਰਨ ਵਾਲਿਆਂ ਨੂੰ ਛੇਕ ਦਿਓ। ਵੱਖਰਾ ਸਿਰਫ ਇੰਨਾ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਡੇਰਾ ਸਿਰਸਾ ਸੌਦਾ ਦੇ ਸਾਧ ਨੂੰ ਮਾਫੀ ਦਵਾਈ। ਇਹ ਸਪੈਸ਼ਲ ਹੈ ਸੁਖਬੀਰ 'ਚ। ਸਪੈਸ਼ਲ ਇਹ ਆ ਕਿ ਇਹਨੇ ਉਹਨਾਂ ਲੋਕਾਂ ਨੂੰ ਡੀਜੀਪੀ ਬਣਾਇਆ ਜਿਨ੍ਹਾਂ ਨੇ ਸਿੱਖਾਂ ਦੇ ਜਾਂ ਮਾਸੂਮਾਂ ਦੇ ਖੂਨ ਦੀ ਹੋਲੀ ਸ਼ਰੇਆਮ ਪੰਜਾਬ ਦੀ ਧਰਤੀ ਤੇ ਖੇਡੀ। ਇਹ ਸਪੈਸ਼ਲ ਹੈ ਉਹਦੇ 'ਚ। ਤੇ ਜੇ ਇਸੇ ਸਪੈਸ਼ਲਿਟੀ ਦੇ ਲਈ ਧਾਮੀ ਸਾਹਿਬ ਉਧਰ ਨੂੰ ਝੁਕ ਰਹੇ ਨੇ ਤੇ ਕੁਝ ਵੱਖਰਾ ਕਰਨ ਜਾ ਰਹੇ ਨੇ ਤੇ ਫਿਰ ਧਾਮੀ ਸਾਹਿਬ ਨੂੰ ਇੱਕ ਵਾਰੀ ਸੋਚਣਾ ਚਾਹੀਦਾ। ਸੋ ਇਹ ਚੀਜ਼ਾਂ ਘਟਨਾਵਾਂ ਵਾਪਰੀਆਂ ਉਹਦੇ ਬਾਰੇ ਤੁਹਾਨੂੰ ਭਾਜੀ ਕਮਲਪਾਲ ਸਿੰਘ ਨੇ ਦੱਸਤਾ। ਇਹਨਾਂ ਘਟਨਾਵਾਂ ਦੇ ਵਿੱਚ ਹਾਂ ਇੱਕ ਹੋਰ ਘਟਨਾ ਜਿਹੜੀ ਵਾਪਰੀ ਜਿਹਦੇ ਬਾਰੇ ਕੱਲ ਧਾਮੀ ਸਾਹਿਬ ਨੇ ਬੜੇ ਅਜੀਬ ਜਿਹੇ ਤਰੀਕੇ ਦੇ ਨਾਲ ਉਹਨੂੰ ਵੀ ਸ਼ੋਅ ਕੀਤਾ, ਉਹ ਸੀ ਭਾਈ ਨਰੈਣ ਸਿੰਘ ਜੀ ਪੱਗ ਲਾਉਣ ਦਾ ਮਸਲਾ। ਵੀਡੀਓਗ੍ਰਾਫੀ ਹੋਈ ਸਾਰਿਆਂ ਦੇ ਸਾਹਮਣੇ, ਉਸ ਬੰਦੇ ਨੇ ਝਾੜ ਕੇ ਪੱਗ ਲਾਈ। ਅਕਾਲੀ ਦਲ ਦੇ ਪਹਿਲੇ ਬਿਆਨ ਤੋਂ ਲੈ ਕੇ ਕੱਲ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੱਕ ਸਾਰਿਆਂ ਦੀ ਇੱਕੋ ਲਾਈਨ ਹੈ। ਅੱਜ ਜੀ ਜਦੋਂ ਵੱਡੀ ਘਟਨਾ ਵਾਪਰ ਰਹੀ ਹੋਵੇ ਤੇ ਇਹੋ ਜਿਹੀ ਵਿੱਚ ਨਿੱਕੀਆਂ ਚੀਜ਼ਾਂ ਹੋਈਆਂ, ਪੱਗ ਲਾਉਣੀ ਕੋਈ ਨਿੱਕੀ ਚੀਜ਼ ਹੈ ਜਾਣ ਬੁੱਝ। ਮਤਲਬ ਮੈਂ ਫੇਰ ਕਹਿ ਰਿਹਾ ਵੀ ਇੱਕ ਦਾਗੀ ਬੰਦੇ ਤੇ ਚੱਲੀ ਗੋਲੀ ਇਹਨਾਂ ਨੂੰ ਵੱਡੀ ਲੱਗਦੀ ਹੈ ਤੇ ਇੱਕ ਦ੍ਰਿੜ ਇਮਾਨਦਾਰ ਸੱਚੇ ਸੁੱਚੇ ਸਿੱਖ ਦੀ ਜਾਣ ਬੁੱਝ ਕੇ ਪੱਗ ਲਾ ਦੇਣੀ ਇਹਨਾਂ ਨੂੰ ਛੋਟੀ ਘਟਨਾ ਲੱਗਦੀ। ਇਹ ਤਾਂ ਰਾਜੀਵ ਗਾਂਧੀ ਵਾਲਾ ਬਿਆਨ ਹੋ ਗਿਆ। ਇਹ ਵੇਖੋ ਤੁਸੀਂ ਮਤਲਬ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿਲਦੀ ਵਾਲਾ ਕੰਮ ਇਹਨਾਂ ਨੇ ਕੀਤਾ ਹੈ ਪ੍ਰਧਾਨ ਸਾਹਿਬ ਨੇ, ਵੀ ਵੱਡੀ ਘਟਨਾ ਦੇ ਵਿੱਚ ਨਿੱਕੀ ਘਟਨਾ ਵਾਪਰ ਗਈ। ਇਹ ਕਿਹੜੀ ਨਿੱਕੀ ਘਟਨਾ ਹੈ? ਔਰ ਫਿਰ ਉਹ ਬੰਦਾ ਜਿਹਨੇ ਪੱਗ ਲਾਈ ਉਹਦੀਆਂ ਅਖਬਾਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਕਿ ਸਿਕਿਉਰਿਟੀ ਵਧਾ ਦਿੱਤੀ ਗਈ। ਔਰ ਉਸ ਬੰਦੇ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਹੁਣ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀ ਨਾ ਵੀ ਸ਼ਿਵ ਸੈਨਿਕ ਚਾਰਕ ਭੈੜੇ ਜਿਹੇ ਬਿਆਨ ਦਿੰਦੇ ਤੇ ਨਾਲ 2-4 ਪੁਲਿਸ ਵਾਲੇ ਲੱਗ ਜਾਂਦੇ ਹੁੰਦੇ ਸੀ। ਹੁਣ ਬਸ ਤੇਰੇ ਸਿਰ ਤੇ ਪੱਗ ਹੀ ਆ, ਕੈਟਾਗਰੀ ਤੂੰ ਵੀ ਉਸੇ ਦੀ। ਸਿਕਿਉਰਿਟੀ ਲੈ, ਮਾਣ ਨਜ਼ਾਰੇ ਲੈ, ਪਰ ਆਪਣੇ ਆਪ ਨੂੰ ਕੈਟਾਗਰੀ ਹੁਣ ਉਸੇ ਚ ਗਿਣੀ ਕਿ ਜਿੱਦਾਂ ਤੂੰ ਜਦ ਪਿਛਲੇ ਸਮਿਆਂ ਦੇ ਸ਼ਿਵ ਸੈਨਿਕ ਕਰਦੇ ਸੀ ਨਾ ਕਿ ਸਿੱਖਾਂ ਖਿਲਾਫ 4 ਗੱਲਾਂ ਬੋਲੀਆਂ ਤੇ ਸਿਕਿਉਰਿਟੀ ਦੀ ਆਡਿਟ ਤੁਰੇ ਫਿਰਨਾ। ਹੁਣ ਜਿੰਨਾ ਚਿਰ ਤੇਰੇ ਕੋਲ ਸਿਕਿਉਰਿਟੀ ਦੀ ਆਡਿਟ ਤੁਰਿਆ ਜਾਂਦਾ ਤੁਰਿਆ ਫਿਰ, ਪਰ ਜਿੱਦਣ ਪੰਥ ਨੂੰ ਮੌਕਾ ਮਿਲੇਗਾ ਇਸ ਪੱਗ ਲਾਈ ਦਾ ਇਨਸਾਫ ਹੋਏਗਾ ਔਰ ਇਹ ਅਸੀਂ ਕਰਾਂਗੇ। ਔਰ ਪੰਥ ਇਹੋ ਜਿਹੀਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਮਾਫ ਨਹੀਂ ਕਰਨ ਲੱਗਾ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਰਤੀਆਂ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਆ ਉਹ ਨੋਟਿਸ ਲਿਆ ਜਾਏਗਾ ਔਰ ਅੱਗੇ ਵੀ ਹੋਏਗਾ। ਔਰ ਜਿਹੜਾ ਪ੍ਰੋਗਰਾਮ ਕੱਲ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਨੇ ਮਤਾ ਪਾ ਕੇ ਜਥੇਦਾਰ ਸਾਹਿਬ ਨੂੰ ਸੌਂਪਤਾ ਜੀ ਛੇਕ ਦਿਓ। ਅਸੀਂ ਇਹ ਵੀ ਇੱਥੇ ਇੱਕ ਖੁੱਲੀ ਗੱਲ ਕਹਿੰਦੇ ਆ, ਆਪਣੇ ਵੱਲੋਂ ਅਸੀਂ ਕਹਿੰਦੇ ਆ ਵੀ ਜਿਹੜੇ 13 ਦੇ 13 ਮੈਂਬਰ ਤਰਵੀਤ ਲੈ ਕੇ ਗਏ ਨੇ ਡਿਮਾਂਡ ਵੀ ਛੇਕ ਦਿਓ, ਉਹਨਾਂ ਨੂੰ ਲੱਗਦਾ ਕਿ ਭਾਈ ਨਰੈਣ ਸਿੰਘ ਚੌੜਾ ਦਾ ਗੁਨਾਹ ਇੰਨਾ ਵੱਡਾ ਹੈ ਕਿ ਪੰਥ ਚੋਂ ਛੇਕ ਦੇਣਾ ਚਾਹੀਦਾ। ਸਾਡਾ ਉਹਨਾਂ 13 ਨੂੰ ਓਪਨ ਚੈਲੰਜ ਹੈ, ਤੁਸੀਂ ਕਿਤੇ ਵੀ ਟੱਕਰ ਕੇ ਕਿਤੇ ਵੀ ਬਹਿ ਕੇ ਇੱਕ ਸੱਭਿਅਕ ਤਰੀਕੇ ਦੇ ਨਾਲ ਬਹਿ ਕੇ ਦਲੀਲ ਦੇ ਨਾਲ ਗੱਲ ਕਰ ਲਿਓ। ਅਸੀਂ ਰੈਡੀ ਆ। ਜਿਸ ਬੰਦੇ ਦੇ ਮਗਰ ਤੁਸੀਂ ਖਲੋਤੇ ਹੋ ਉਦੋਂ ਦੁਗਣੀਆਂ ਤਿਗਣੀਆਂ ਕਿ 100 ਗੁਣਾ ਵੱਧ ਦਲੀਲਾਂ ਦੇ ਦਾਂਗੇ। ਜਿੱਥੇ ਸੁਖਬੀਰ ਸਿੰਘ ਬਾਦਲ ਤੇ ਉਹਦੀ ਪਾਰਟੀ ਛੇਕੀ ਜਾਣੀ ਚਾਹੀਦੀ ਬਜਾਏ ਕਿ ਭਾਈ ਨਰੈਣ ਸਿੰਘ ਚੌੜਾ ਤੇ ਜਦੋਂ ਉੱਥੇ ਨਹੀਂ ਤੁਸੀਂ ਬੋਲੇ ਇੱਥੇ ਤੁਹਾਡੇ ਤੇ ਕਿਹੜਾ ਪ੍ਰੈਸ਼ਰ ਪੈ ਗਿਆ ਤੁਸੀਂ ਉਹਨੂੰ ਛੇਕਣ ਵਾਲੇ ਪਾਸੇ ਤੁਰ। 2 ਮੈਂਬਰਾਂ ਨੇ ਰਿਜੈਕਟ ਕੀਤਾ ਨਾ। ਹਾਂਜੀ ਉਹ ਐਕਸਕਲੂਡ ਕਰ ਉਹਨਾਂ ਨੂੰ ਐਕਸਕਲੂਡ ਕਰਦੇ ਕਿਉਂਕਿ ਉਹਨਾਂ ਦੇ ਵਿੱਚ ਨਹੀਂ ਆ ਰਹੇ, ਕਿਉਂਕਿ ਉਹ ਸਮਝਦੇ ਆ ਵੀ ਇਸ ਕੰਮ ਨਹੀਂ ਹੋਣੇ ਚਾਹੀਦੇ, ਪਰ ਕਿਉਂਕਿ ਹੁਣ ਇਹਨਾਂ ਦੀ ਲਾਇਲਟੀ ਉੱਥੇ ਜੁੜੀ ਪਈ ਆ। ਸੋ ਉਹ ਜਿਹੜੇ ਵੀ ਆਏ ਨੇ ਉਹਨਾਂ ਸਾਰਿਆਂ ਨੂੰ ਸਾਡਾ ਓਪਨ ਚੈਲੰਜ ਐਂਡ ਵੇਟ ਦੇ ਲਈ, ਡਿਸਕਸ਼ਨ ਦੇ ਲਈ
ਵੀ ਸਭਿਅਕ ਤਰੀਕੇ ਦੇ ਨਾਲ ਬਹਿ ਕੇ ਸਾਨੂੰ ਪੰਥ ਨੂੰ ਜਸਟੀਫਾਈ ਕਰ ਦਿਓ ਵੀ ਤੁਹਾਡੀ ਡਿਮਾਂਡ ਸਹੀ ਹੈ। This challenge includes Mr. Dhami. ਯੈਸ ਇਨਕਲੂਡ ਐਂਡ ਧਾਮੀ ਸਾਹਿਬ ਨੂੰ ਵੀ ਇਹ ਵੀ ਤੁਸੀਂ ਉਹਨਾਂ ਨੇ ਹੈਡ ਕੀਤਾ, ਤੁਸੀਂ ਉਸ ਕਮੇਟੀ ਨੂੰ ਵੀ ਹੈਡ ਕਰ ਲਿਆ। ਜਿਹੜੇ ਜੇ ਐਕਸੈਪਟ ਕਰਦੇ ਨੇ ਤੇ ਉਸ ਕਮੇਟੀ ਨੂੰ ਉਸ ਆਪਣੀ ਪੂਰੀ ਟੀਮ ਨੂੰ ਵੀ ਹੈਡ ਕਰਕੇ ਤੁਸੀਂ ਅੱਗੇ ਆ ਜਾਓ।